जी भाजी की करना है? टिक्का पोटी करते थे। टिक्का पोटी केड़ी भाजी तुसी पिछे को लोग जुगतां करियां अच्छा इत्थे की क्रीम लानी है कि लाना? इत्थे चिकन ला जिवें लगदा ਇਹ YouTube ਲਾ ਦੇ ਮੇਰੇ ਤੇ ਭਾਈ ਹੋਰ ਕੋਈ YouTube ਬਣਾਉਣ ਤੁਸੀਂ ਇਹਨਾਂ ਦੇ ਨਾਲ ਲੜੇ ਤਾਂ ਫੇਮਸ ਬੰਦੇ ਆ ਉਹਨਾਂ ਨੇ ਜੁਗਤਾਂ ਕਰੀ ਜਾਣਾ ਨਾਲੇ ਖਾਨ ਸਾਹਿਬਾਂ ਨੇ ਮੈਂ ਵੈਸੇ ਨਹੀਂ ਬੁਲਾ ਕੇ ਰਾਜੀ ਭਾਈ ਹੱਥ ਚੇਂਜ ਕਰ ਲੈਣਾ ਆਪਣਾ ਜਿਹੜਾ ਹੱਥੇ ਦੇ ਮੂੰਹ ਤੇ ਲਾਉਣ ਦੇ ਉਹਨੇ ਹੱਥ ਚੇਂਜ ਕਰ ਲੈ ਯਾ ਉਧਰੋਂ ਤਾਂ ਵੇਲਾ ਤਾਂ ਮੈਨੂੰ ਬਿਸਤ ਕਰਾ ਰਹੇ ਇੱਥੇ ਬਿਠਾ ਕੇ ਤੇ ਦਾੜੀ ਵਧੀ ਵੀ ਹੋਏ ਤੁਹਾਡਾ ਮੂੰਹ ਹੀ ਐਡਾ ਕਾਲਾ ਪਤਾ ਨਹੀਂ ਲੱਗਦਾ ਵਧੀ ਕਿਵੇਂ ਇਹ ਖੱਤ ਕਰਾਉਣ ਲੱਗੋ ਖੱਤ ਹਲਵਾ ਕੱਦੂ ਲੈਣ ਗਏ ਤੇ ਇਹਨਾਂ ਨੇ ਇਹਦੇ ਸਿਰ ਕੰਡੇ 'ਚ ਰੱਖ ਲਿਆ ਸ਼ਿਬਾਸ਼ ਸ਼ਰੀਫ ਸਾਹਿਬ ਨੇ ਰੋਟੀਆਂ ਉਹ ਰੋਟੀਆਂ ਲਾਉਣ ਵਾਲੀ ਮਸ਼ੀਨ ਨਹੀਂ ਸੀ ਬਣਾਈ ਜਿਹੜੇ ਪਲਾਟ ਸੀ ਆਹੋ ਆਹੋ ਕਹਿੰਦਾ ਉਹਨੂੰ ਬੰਦ ਕਰ ਕਹਿੰਦਾ ਮੈਂ ਝੂਟੇ ਦੋ चलो जनाब चुप कर जाओ धुन लग जाएगी ना ਲੱਗ ਜੇ ਕਿਹੜੀ ਕੋ ਰੱਖਣ ਵਾਲੀ ਤੁਸੀਂ ਕਿਹੜਾ ਭੁਗਤੇ ਨਾ ਕਰ ਰਹੇ ਭਾਜੀ ਅਕਰਮ ਦਾਸ ਸਾਹਿਬ ਨੇ ਜਿਹੜੇ ਆਪਣੇ जी जी ਕੁਰਬਾਨੀ ਵਾਸਤੇ ਊਂਠ ਲਿਆ ਤੇ ਪੂੜੀ ਲੱਭਦੇ ਫਿਰਨ ਮੈਂ ਕਿਹਾ ਖੈਰ ਹੈ ਕਹਿੰਦੇ ਮੈਂ ਉਹਦੇ ਕੰਨ 'ਚ ਗੱਲ ਕਰਨੀ ਮੁੰਨਾ ਜੀ ਵੀ ਇਸਤਰੀ ਲੱਭਣ ਦੇ ਮੈਂ ਕੀ ਰਿਹਾ ਕਹਿੰਦਾ ਜਲੇਬੀਆਂ ਲਈਆਂ ਸਿੱਧੀਆਂ ਕਰਨੀਆਂ ਅਕਰਮ ਦਾਸ ਸਾਹਿਬ ਦੇ ਕੋ ਕਹਿੰਦੇ ਪੁੱਤ ਮੈਂ ਜਲੇਬੀਆਂ ਖਾਣੀਆਂ ਤੇ ਮੱਛਰਾਂ ਨਹੀਂ ਲੈ ਗਏ ਇਹਨਾਂ ਦਾ ਇੱਕ ਰਿਸ਼ਤੇਦਾਰ ਬਹੁਤ ਹੋਇਆ ਤੇ ਇਹਨਾਂ ਦੇ ਅੱਗੋਂ ਕਹਿੰਦੇ ਜਾ ਪੁੱਤ ਉੱਥੋਂ ਨਾ ਫੁੱਲ ਲੈ ਗਏ ਤੇ ਪੈਸੇ ਜ਼ਿਆਦਾ ਸੀ ਤੇ ਨਾਲ ਗਜਰੇ ਵੀ ਲੈ ਗਏ ਕਿੰਨੀ ਕੁ ਦੇਰ ਹੋ ਗਈ ਤੁਹਾਨੂੰ ਕੰਮ ਕਰਦੇ ਨੂੰ जनाब मैनू मैं तकरीबन 8 साल हो गए ने मैनू काम करदे ਅੱਛਾ ਅੱਛਾ ਅੱਜ ਤੱਕ ਧੌਣ ਲਾਈ ਜੇ बस इन्हां दा दिल कर रहे हैं पहली है ਤੁਸੀਂ ਕਹਣਾ ਨਾਲੇ ਵੈਸੇ ਤੁਹਾਡਾ ਮੇਰਾ ਐਡਾ ਗਹਿਰਾ ਤਲਕ ਸੀਗਾ ਪੈਸੇ ਲੈ ਲੈਣੇ ਤੇ ਬੱਜੇ ਦੇ ਨਾ ਤੇ ਫਿਰ ਲਾ ਦੇਣਾ ਬਕਾਇਆ ਨਹੀਂ ਦੇਣਾ ਪਏਗਾ ठीक है ਬਾਬੂ ਜੀ ਤੇ ਅੰਕਲ ਰਿਸਕ ਹੋਣਾ ਹੈ ਜਲਦੀ ਕਰ ਦੇ ਭਰਾਵੋ ਫੈਸਲਾਬਾਦ ਸੀ ਅਕਰਮ ਦਾਸ ਸਾਹਿਬ ਕਹਿੰਦੇ ਮੈਂ ਨਾ ਯਾਰ ਉਮਰਾ ਕਰਨ ਜਾ ਰਿਹਾ ਮੈਂ ਕਿਹਾ ਸਾਜੀ ਫਲੈਟਾਂ ਦਾ ਬੰਦ ਆ अच्छा ਕਹਿੰਦੇ ਜਿਹੜੇ ਇੱਥੇ ਪਹਾੜੀ ਗਰਾਊਂਡ ਨੇ ਮੈਂ ਕਿਹਾ ਹਾਂਜੀ ਕਹਿੰਦੇ ਮੈਂ ਉਹ ਵਾਲੇ ਜਹਾਜ਼ 'ਚ ਜਾ ਰਿਹਾ ਪਹਾੜੀ ਗਰਾਊਂਡ ਨੇ ਤੇ ਜਹਾਜ਼ ਖਲੋਤਾ ਫੈਸਲਾ हाँ जी ਹਰ ਸ਼ਹਿਰ ਚ ਖਲੋਤੇ ਹੁੰਦੇ ਨੇ। ਹਾਂ ਤੁਸੀਂ ਫਿਰ ਇਹ ਫੈਸਲਾ ਪਾਓ ਤਾਂ ਤੁਹਾਨੂੰ ਵੀ ਬਸ ਆ ਯਾਰ ਵੇਲਾ ਜਲਦੀ ਕਰਦੇ ਮੈਨੂੰ ਜੁਗਤਾਂ ਕਰੀ ਜਾ ਰਹੇ ਤਰਲਾ ਹੀ ਬੱਸ ਵਾਲੇ ਦਾ ਇਹੋ ਜਿਹਾ ਲੈਂਦੇ ਹੋ ਅਗਲਾ ਨਾਲ ਰੋਟੀ ਵੀ ਖਵਾਉਂਦਾ ਹੈਗਾ ਅਗਲੇ ਸਟਾਫ ਤੋਂ ਨਾਨ ਟਿੱਕੀ ਲੈ ਕੇ ਦਾਂਗੇ ਸਹੀ ਗੱਲ ਹੈ। ਖੱਤ ਬੜਾ ਲਾ ਕਰ ਰਿਹਾ ਭਾਈ ਵਾਹ ਵਾਹ ਹਨਾ ਹਾਂ ਨਾਲ ਇੱਕ ਮੈਸੇਜ ਕਰਾ ਲਾ ਭਾਈ ਦੀ ਅੰਮੀ ਕਹਿੰਦੀ ਰੋਟੀ ਖਾ ਲਾ ਕਹਿੰਦਾ ਨਹੀਂ ਮੈਨੂੰ WhatsApp ਕਰ ਦਿੰਦਾ ਕਿੱਦਾਂ ਦਾ ਬੰਦਾ ਹੈ ਯਾਰ ਇਹੋ ਜਿਹੇ ਅੱਛੇ ਮਹਿਮਾਨ ਦੇ ਵਿੱਚ ਪਹਿਲਾਂ ਵੀ ਕਦੀ ਆਏ ਹਾਂਜੀ ਵੈਸੇ ਵਾਲ ਚੁੱਕਣ ਚੋਰੀ ਨਵਾਜ਼ ਜੁਕਰ ਮੈਂ ਤੁਹਾਨੂੰ ਵੇਗ ਬਣਾ ਕੇ ਦੇਣੀ ਅਕਰਮ ਦਾਸ ਸਾਹਿਬ ਵੇਗ ਲਵਾਉਣ ਗਏ ਕਹਿੰਦੇ ਕਿੰਨੇ ਪੈਸੇ ਕਹਿੰਦੇ ਲੱਖ ਰੁਪਏ ਕਹਿੰਦੇ ਮੇਰੇ ਕੋਲ 50,000 ਹੈ ਕੋਈ ਚਿੱਟੇ ਵਾਲਾਂ ਵਾਲੇ ਲਾ ਦਾਂਗੇ ਤੁਹਾਨੂੰ ਸਰਦੀਆਂ 'ਚ ਮੋਟੇ ਕੱਪੜੇ ਅੱਛੇ ਲੱਗਦੇ ਹਾਂਜੀ ਅੱਛਾ ਜੀ ਹਾਂਜੀ ਤੁਹਾਡੇ ਸਾਹਮਣੇ ਕੋਈ ਠੰਡੇ ਪਾਣੀ ਨਾਲ ਨਹਾਏ ਤੁਹਾਨੂੰ ਕਿਵੇਂ ਦਾ ਲੱਗਦਾ ਹੈ ਬੁਰਾ ਲੱਗਦਾ ਬੰਦਾ ਤੁਹਾਡੇ ਸਾਹਮਣੇ ਕੋਈ ਵਾਲ ਵਾਏ ਤੁਹਾਨੂੰ ਬੁਰਾ ਲੱਗਦਾ ਕਿ ਚੰਗਾ ਦੱਸੋ ਤੁਹਾਡੇ ਸਾਹਮਣੇ ਗੋਰਾ ਜਿਹਾ ਨੰਗੇ ਤੁਹਾਨੂੰ ਕਿਹਦਾ ਲੱਗਦਾ ਗੋਰਾ ਬੰਦਾ ਮੇਰੇ ਨਾਲ ਗੱਲ ਨਹੀਂ ਕਰ ਰਿਹਾ ਇੰਨੇ ਦਿਨ ਹੋ ਗਏ ਉਸਤਾਦ ਜੀ ਮੈਂ 1.5 ਘੰਟੇ ਦਾ ਕਰਾਂਗਾ ਮੈਂ ਤੁਹਾਨੂੰ ਗੋਰਾ ਨਹੀਂ ਲੱਗਦਾ ਨਹੀਂ ਗੋਰਾ ਉਹ ਸਾਰੇ ਐ ਲਾਉਣੇ हाँ जी ਪਿੱਛੇ ਰੱਖਣੀਆਂ ਅੱਧੀਆਂ ਜੇਬ 'ਚ ਰੱਖ ਦੇ ਲਾ ਜੇਬ 'ਚ ਨਾ ਰੱਖ ਦੇ ਲਾ ਕੇ। बस ला के जेबी च रख ਅਕਰਮ ਦਾਸ ਸਾਹਿਬ ਨੇ ਰੋਜ਼ ਦੀ ਮਸੀਤੋਂ ਕੁੱਟ ਕਰਦੇ ओके हाँ जी ਮੈਂ ਕਿਤੇ ਵਿੱਚ ਜਾ ਕੇ ਕਹਿੰਦੇ ਉੱਠੋ ਮੇਰੀ ਉਹ ਧੀਓ ਭੈਣੋ ਕੱਲ ਮੈਂ ਵੀ ਤਾਂ ਤੁਹਾਡੇ ਨਾਲ ਹੀ ਸੁੱਤਾ ਸੀ ਉਹ ਸਾਰਾ ਮਹੱਲਾ ਭਾਈ ਇਕੱਠਾ ਹੋ ਗਏ ਉਹ ਕਹਿੰਦੇ ਇਹਨਾਂ ਦਾ ਰਾਹ ਮੌਲ ਵੀ ਵਿਸ਼ਾਲ ਮਸ਼ੀਨ ਸਹੀ ਹੈ ਮੂੰਹ ਨਹੀਂ ਸਹੀ ਮਸ਼ੀਨ ਨੂੰ ਸਹੀ ਆ ਚੱਲ ਯਾਰ ਕੈਮਰਾ ਬੰਦ ਕਰ ਦੇ ਹੁਣ ਤੂੰ ਉਹਨਾਂ ਦੇ ਨਾਲ ਰਲਿਆ ਕਿੰਨਾ ਨਾਲ ਅਕਰਮ ਦਾਸ ਸਾਹਿਬ ਨੂੰ ਆਇਆ ਤੇਰੇ ਨਾਲੇ ਰਲਿਆ ਮੇਰੇ ਨਾਲੇ ਹਾਂ ਉਹ ਵੇਖਣ ਦੇ ਜਰਾ ਕੈਮਰਾ ਲੋਕਾਂ ਨੂੰ ਵਿਖਾਏ ਤੇ ਸਹੀ ਨਾ ਕਿ ਥੱਲਿਓਂ ਮੂੰਹ ਕਿਵੇਂ ਦਾ ਨਿਕਲਦਾ ਲੈ ਥੱਲੇ ਉਹ ਕਿਹੜਾ ਯਾਰ ਮੂੰਹ ਕਿਵੇਂ ਦਾ ਨਿਕਲਦਾ ਦਾੜੀ ਦੇ ਵਿੱਚੋਂ ਆ ਵੇਖਿਓ ਅਲੀ ਰਜ਼ਵਾਨ ਭਾਈ ਕੋਈ ਐਸਾ ਕੰਮ ਦੱਸੋ ਵਾਲ ਕਟਾਉਣ ਦੇ ਪੈਸੇ ਬਚ ਜਾਣ मुन्ना भाई किसी ना लड़ाई लैके धुन बढ़ा लियो बच जाएंगे ਲੈ ਆ ਕਿਹੜੀ ਮੇਰੇ ਮਸ਼ੀਨ ਕਿਹੜੀ ਲਾ ਰਹੇ ਜੂਸਰ ਮਸ਼ੀਨ ਲਾ ਰਹੇ हाँ ਨੇ जी मुन्ना भाई लैना वाली कमीज पा के आंदे मैनू जेल हो गई ਹਾਂ ਅੱਜ ਤੇਰੀਆਂ ਹੀ ਤੈਨੂੰ ਪੈ ਰਹੀਆਂ ਨੇ
ਮੈਨੂੰ ਕਹਿੰਦੇ ਤੇਰੇ ਭਰਾ ਨੇ ਐਤਕੀ ਨਾ ਵੱਡੀ ਸਪੀਡ ਲਾਉਣੀ। ਮੈਂ ਜਾ ਕੇ ਵੇਖਿਆ ਮੌਤ ਦੇ ਖੂਹ 'ਚ ਕੈਨਾ ਪਵਾ ਰਿਹਾ। ਬਸ ਮਾਈ ਨੇ ਉਲਟੀ ਕਰਤੀ ਤੇ ਕਹਿੰਦੇ ਪਰੇ ਪਰੇ ਹੋਈ ਆਲੂ ਆਲੂ ਮੇਰੇ ਨੇ। ਤੁਸੀਂ ਮੈਨੂੰ ਡਿਸ ਕਰਾਉਣ ਵਾਸਤੇ ਲਿਆਓ ਇੱਥੇ ਐਵੇਂ। ਤੇ ਹੋਰ ਤੇਰਾ ਕੰਮ ਫਿਰ ਕਰਾ ਮਾਈ ਨੇ ਬਾਅਦ 'ਚ ਉਲਟੀ ਕੀਤੀ, ਇਹਨੇ ਚੁੰਮੀ ਲਾ ਕੇ ਦਿਲ ਬਣਾਤਾ। ਇਹਨਾਂ ਦੇ ਘਰ ਇੱਕ ਮੰਗਣ ਵਾਲਾ ਆ ਗਿਆ ਤੇ ਕਹਿੰਦੇ ਅੱਲਾ ਦੇ ਨਾਂ ਤੇ ਕੁਝ ਦੇ, ਉਹ ਸਾਈਕਲ ਕੱਢ ਕੇ ਝੂਟੇ ਦੇਣ ਲੱਗ ਪਿਆ। ਮੰਗਣ ਵਾਲਾ ਕਿਹੜਾ ਕਾਫਲੀ ਵਾਲੇ ਦੱਸੇ। ਸਾਡੇ ਘਰ ਮੰਗਣ ਵਾਲਾ ਆਇਆ ਤੇ ਇਹਨਾਂ ਘਰ ਦੇਣ ਵਾਲਾ ਆਇਆ। 150 400 ਕਹਿੰਦਾ ਜਿਹੜਾ ਫੈਸਲਾਬਾਦ ਅਲ ਅਜ਼ੀਜ਼ ਹੋਟਲ ਵਾਲੇ ਨਹੀਂ। ਮੈਂ ਕਿਹਾ ਹਾਂਜੀ। ਕਹਿੰਦਾ ਉਹ ਆਪਣੇ ਅਜ਼ੀਜ਼ ਘਰੋਂ ਚੰਗੀ ਭਲੀ ਮਾਰ ਖਾ ਕੇ ਬੁੱਢੀ ਕੋ ਬਾਹਰ ਆ ਕਹਿੰਦਾ ਮੈਂ ਘਰੋਂ ਪਾਵੇ ਖਾ ਕੇ। ਬਾਂਦਰ ਮੋਢੇ ਤੇ ਭਾਗ ਲਈ ਜਾਣ। ਮੈਂ ਕਿਹਾ ਕਿੱਥੇ ਚੱਲੇ ਹੋ? ਕਹਿੰਦੇ ਭਤੀਜੇ ਨੂੰ ਦਮ ਕਰਾਉਣ ਚੱਲਣਾ। ਉਹ ਬਾਂਦਰ ਨੂੰ ਵਾਲ ਕੱਟਣ ਡਿਆ। ਨਹੀਂ ਸਰਕਾਰ, ਉਹਦੀ ਕਟਿੰਗ ਕਰ ਰਹੇ ਆ ਮੈਂ। ਅੱਛਾ ਇਹ ਤੁਸੀਂ ਤੁਹਾਨੂੰ ਬਿਸ ਕਰੀ ਨਹੀਂ, ਤੁਸੀਂ ਸਾਡੇ ਵੱਡੇ ਭਰਾ ਹੋ, ਮੋਹਤਰਮ ਹੋ ਸਾਡੇ ਸਰਕਾਰ। ਚਲੋ ਕੋਈ ਗੱਲ ਨਹੀਂ। ਕਰਮਦਾਸ ਸਾਹਿਬ ਦਾ ਕਰਕੇ ਤੁਹਾਨੂੰ ਛੱਡੀ ਜਾ, ਨਹੀਂ ਤੇ ਤੁਹਾਨੂੰ 7 ਜੁਗਤਾਂ ਮਾਫ ਆ। ਟ੍ਰੇਨ 'ਚ ਬੈਠਾ ਤੇ ਇੱਕ ਮਾਈ ਨੇ ਇਹਦੇ ਮੂੰਹ ਤੇ ਝੰਡਾ ਮਾਰਿਆ। ਇਹਨੇ ਉਹ ਖਿੱਚਣਾ ਚੈਨ ਜੇ ਤੇ ਮਾਈ ਦਾ ਨਾਲਾ ਖਿੱਚੀ ਆ। ਬਾਈ ਦੇ ਵਿੱਚ ਝੰਡਾ ਮਾਰੀ। ਗਟਰ ਦੇ ਕੋਲ ਬਹਿ ਕੇ ਰੋਈ ਜਾ ਰਹੇ ਨੇ। ਮੈਂ ਕਿਹਾ ਮੁੰਨਾ ਭਾਈ ਕੀ ਹੋਇਆ? ਕਹਿੰਦੇ ਨੇ ਕਿ ਮੇਰੇ ਗਟਰ 'ਚ ਤੰਦੂਰ 'ਚ ਕੋਈ ਪਾਣੀ ਪਾ ਗਿਆ। ਇਹ ਵੀ ਗਟਰ 'ਚ ਡਿੱਗਾ। ਮੈਂ ਕਿਹਾ ਹੱਥ ਫੜਾ। ਕਹਿੰਦਾ ਨਹੀਂ ਮੈਨੂੰ ਸ਼ੈਂਪੂ ਫੜਾ। ਕੰਨਾਂ ਤੇ ਜਰਾਬਾਂ ਪਾ ਕੇ ਕਹਿੰਦੇ ਮੈਨੂੰ ਲੇਲਾ ਲੇਲਾ ਗੋਲ ਹੈ। ਇਹਨੇ ਪਹਿਲੀ ਵਾਰੀ ਘੋੜੇ ਦੇ ਪੈਸੇ ਲਾਏ ਤੇ ਹਾਰ ਗਿਆ। ਇਹਨੇ ਜਿਹੜਾ ਚੌਂਕ 'ਚ ਨਹੀਂ ਬਾਹਰ ਖਲੋਤਾ ਘੋੜਾ, ਉਹਦੇ ਤੇ ਪੈਸੇ ਲਾਏ। ਲਓ ਨਾਜ਼ਰੀਨ, ਅਕਰਮਦਾਸ ਆਫੀਸ਼ੀਅਲ ਚੈਨਲ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ ਤੇ ਮੁੰਨਾ ਤੁਹਾਡੀ ਖਿਦਮਤ 'ਚ ਹਾਜ਼ਰ ਰਹੇਗਾ। ਸ਼ੁਕਰੀਆ।